Viewers, welcome back to News TV 84। ब्रेक तो बाद ਹੁਣ ਅਸੀਂ ਗੱਲਬਾਤ ਕਰਾਂਗੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी वीर जी, सर सारे जानते हैं कि 10 नवंबर का जो सरबत खालसा बुलाया गया सीगा, बहुत सक्सैसफुल इकट्ठ होया, पर जिस तरह सरबत खालसा ਦੇ ਵਿੱਚ शामिल ਹੋਏ ਬਾਹਰ ਦੇ ਸਿੱਖਾਂ ਅਤੇ ਹੋਰ ਕਾਫੀ ਸਾਰੇ ਸਿੱਖ ਆਗੂਆਂ ਤੇ ਦੇਸ਼ ਤੋਂ ਜਿਹੜੇ ਚਾਰजेस ਪਾਏ ਗਏ ਨੇ, ਇਸ ਬਾਰੇ ਤੁਸੀਂ ਅੱਜ ਕੀ ਕਹਿਣਾ ਚਾਹੋਗੇ? ਆਲਸੋ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਸੰਬੰਧੀ ਕੀ ਸਟੈਂਡ ਹੈਗਾ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਤਾਂ ਜਿਹੜਾ 10 ਨਵੰਬਰ ਨੂੰ ਸਰਬਤ ਖਾਲਸਾ ਹੋਇਆ जी, एक बहुत ही सिमरनजीत सिंह मान ने ਉਹਦੇ ਪੀਟ ਲਈ ਬਹੁਤ ਹੀ ਉਹਨਾਂ ਦਾ ਇੱਕ ਸਾਗਾ ਜਦੋਂ ਕਦਮ ਸੀ ਤੇ ਜਿਸ ਦਾ ਅਸੀਂ ਪਹਿਲੇ ਦਿਨ ਤੇ ਸਵਾਗਤ ਕੀਤਾ ਸੀ। ਸਾਨੂੰ ਜਿਹੜੇ ਉਹਦੇ ਰਿਜ਼ਲਟ ਨਿਕਲਣੇ ਆ ਭਾਵੇਂ ਪਤਾ ਸੀ ਜੀ, ਪਰ ਫਿਰ ਵੀ ਉਹਨਾਂ ਦਾ ਜਿਹੜਾ ਕਦਮ ਆ ਬਹੁਤ ਅੱਛਾ ਸੀ, ਕਿਉਂਕਿ ਇਸ ਲਈ ਉਹਨਾਂ ਨੇ ਜਿਹੜੀ ਇੱਕ ਪੁਰਾਣੀ ਪਰੰਪਰਾ ਸੀ ਸਿੱਖਾਂ ਦੇ ਸਿੱਖ ਪਰੰਪਰਾ ਸੀ ਉਸ ਨੂੰ ਸ਼ੁਰੂ ਕੀਤਾ ਜੀ, ਤਾਂ ਕਿ ਖਾਲਸਾ ਪੰਥ ਉੱਤੇ ਬੈਠ ਕੇ ਇਸ ਸਮਾਗਮ ਵਿੱਚ, ਇਸ ਪਲੇਟਫਾਰਮ ਵਿੱਚ ਜਿਹੜੇ ਆਪਣੇ ਭਵਿੱਖ ਦੇ ਪ੍ਰੋਗਰਾਮ ਆ ਉਹਨਾਂ ਨੂੰ ਲਿਖ ਜੀ। ਤੇ ਜਿਹੜੇ ਤੁਸੀਂ ਕਿਸ਼ਤਾਂ ਦੀ ਗੱਲ ਕਰਦੇ, ਹਾਂਜੀ, ਇਹ ਕੋਈ ਅਣਹੋਣੀ ਨਹੀਂ। ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਏਦਾਂ ਦੇ ਹੱਥ ਕੰਡੇ ਅਪਣਾਉਂਦੀਆਂ ਹੁੰਦੀਆਂ ਤੇ ਉਹ ਕੋਈ ਐਸੀ ਗੱਲ ਨਹੀਂ। ਸ਼ੁਰੂ ਤੋਂ ਲੈ ਕੇ ਪਿਛਲੇ 200-300 ਸਾਲ ਦੀ ਹਿਸਟਰੀ ਤੁਸੀਂ ਦੇਖ ਲਓ ਜੀ, ਤੇ ਜਿਹੜੀ ਸਮੇਂ ਦੀ ਸਰਕਾਰ ਆ ਉਹਨੇ ਸਖਤੀ ਵੀ ਵਰਤੀ ਆ, ਕਦੀ ਉਹਨਾਂ ਨੇ ਨਵਾਬੀ ਦੀ ਖਿਲਤ ਭੇਜੀ ਆ, ਪਰ ਖਾਲਸਾ ਪੰਥ ਨੇ ਹਰ ਸਮੇਂ ਉਹਦਾ ਢੁਕਵਾਂ ਜਵਾਬ ਦਿੱਤਾ। ਔਰ ਕਦੀ ਜਿਹੜੀ ਆ ਇਸ ਤਰ੍ਹਾਂ ਦੀ ਚਾਹੇ ਕਿਸੇ ਨੇ ਕੋਈ ਲਾਲਚ ਦਿੱਤਾ ਹੋਵੇ, ਚਾਹੇ ਡਰ ਦਿੱਤਾ, ਖਾਲਸਾ ਪੰਥ ਨੇ ਹਮੇਸ਼ਾ ਉਹਦਾ ਸਿੱਖੀ ਰਵਾਇਤਾਂ ਮੁਤਾਬਕ ਜਵਾਬ ਦਿੱਤਾ ਔਰ ਆਪਣੀ ਜਿਹੜੀ ਸੇਧ ਆ ਉਹਨੂੰ ਬਰਕਰਾਰ। ਜੀ ਜੀ, ਤੇ ਵੀਰ ਜੀ, ਜਿਸ ਤਰ੍ਹਾਂ ਜੋ ਪੰਜਾਬ ਵਿੱਚ ਜੋ ਵੀ ਹੋਇਆ ਹੈਗਾ, ਤੁਹਾਨੂੰ ਪਤਾ ਹੈ ਕਿ ਧਾਰਮਿਕ ਆਜ਼ਾਦੀ ਦੇ ਵਿੱਚ ਦਖਲ ਅੰਦਾਜ਼ੀ ਹੈਗੀ ਸੀ, ਕਿਉਂਕਿ ਸਰਬੱਤ ਖਾਲਸਾ ਬੁਲਾਣਾ ਸਾਡਾ ਧਾਰਮਿਕ ਹੱਕ ਬਣਦਾ ਸੀਗਾ। ਪਰ ਤੁਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਜਿਹੜੀ US ਦੀ ਜਿਹੜੀ ਸਿੱਖ ਕਾਕਸ ਹੈ ਇਸ ਵੱਲੋਂ ਕਿਹੜੀ ਕਾਰਵਾਈ ਕਰੋਗੇ? ਕੀ ਤੁਸੀਂ ਅਮਰੀਕਨ ਸਿਸਟਮ ਜਾਂ ਫਿਰ ਸਟੇਟ ਡਿਪਾਰਟਮੈਂਟ ਤੱਕ ਪਹੁੰਚ ਕਰੋਗੇ ਜਾਂ ਇਸ ਬਾਰੇ ਉਹਨਾਂ ਨਾਲ ਗੱਲਬਾਤ ਕਰੋਗੇ? ਜਿੱਥੇ ਤੱਕ ਸਰਬੱਤ ਖਾਲਸਾ ਬੁਲਾਉਣ ਦਾ ਤਲਕ ਆ, ਪਿਛਲੇ ਦਿਨਾਂ 'ਚ ਇਸ ਗੱਲ ਦਾ ਬੜਾ ਚਰਚਾ ਸੀ ਕਿ ਕੌਣ ਬੁਲਾ ਸਕਦਾ ਤੇ ਕਿੱਥੇ ਬੁਲਾ, ਇਹਦੇ ਬਾਰੇ ਕੋਈ ਵੀ ਪੱਕੀ ਰਾਏ ਜਿਹੜੀ ਇਹ ਆ ਕਿ ਸਰਬੱਤ ਖਾਲਸਾ ਕੋਈ ਵੀ ਬੁਲਾ ਸਕਦਾ ਔਰ ਕਿਤੇ ਵੀ ਬੁਲਾ ਸਕਦਾ। ਇਹਦੇ ਪ੍ਰਤੀਸਾਂ ਵਿੱਚ ਇਹਦੇ ਸਬੂਤ ਮੌਜੂਦ ਹੈ। ਠੀਕ ਹੈ, ਜੇ ਸੀਨੀਅਰ ਲੀਡਰਸ਼ਿਪ ਆ, ਧਾਰਮਿਕ ਲੀਡਰਸ਼ਿਪ ਆ ਜਾਂ ਪੁਰਾਣੇ ਸਮੇਂ ਜਿਹੜੇ ਮਿਸਲਾਂ ਦੇ ਉਸਤਾਦ ਸੀ ਉਹ ਇਸ ਨੂੰ ਸੱਦਦੇ ਸੀ, ਪਰ ਹਰ ਇੱਕ ਸਿੱਖ ਦੀ, ਚਾਹੇ ਉਹ ਕਿਸੇ ਮਿਸਲ ਦਾ ਸਰਦਾਰ ਹੋਵੇ ਜਾਂ ਸਧਾਰਨ ਕਿਰਤੀ ਗੁਰਸਿੱਖ, ਉਹਦੀ ਜਿਹੜੀ ਆਵਾਜ਼ ਆ ਉਹ ਬਰਾਬਰ ਹੁੰਦੀ ਸੀ, ਉਹਦੀ ਪਹੁੰਚ ਉਹ ਬਰਾਬਰ ਹੁੰਦੀ ਸੀ। ਇਹਦੀ ਸਭ ਤੋਂ ਵੱਡੀ ਮਿਸਾਲ ਸਾਡੇ ਸਾਹਮਣੇ ਆ ਜਦੋਂ ਨਵਾਬੀ ਦੀ ਖਿਲਤ ਆਈ ਆ ਤੇ ਉਹਦੇ ਬਾਰੇ ਜੋ ਡਿਸੀਜਨ ਹੋ ਰਿਹਾ ਸੀ, ਸਧਾਰਨ ਸਿੱਖ ਨੇ ਉੱਠ ਕੇ ਉਹਦੇ ਤੇ ਆਬਜੈਕਸ਼ਨ ਕੀਤਾ ਸੀ ਤੇ ਤੁਹਾਡਾ ਜਿਹੜਾ ਦਾਅਵਾ ਆ ਤਾਂ ਚਾਹੀਦਾ ਕਿ ਤੁਸੀਂ ਇਹ ਨਵਾਬੀ ਦੀ ਖਿਲਤ ਲੈ ਰਹੇ ਹੋ ਤਾਂ ਸਰਬੱਤ ਖਾਲਸੇ ਦੇ ਵਿੱਚ ਹਰ ਇੱਕ ਜਿਹੜੀ ਆਵਾਜ਼ ਆ, ਹਰ ਸਿੱਖ ਦੀ ਜਿਹੜੀ ਪਹੁੰਚ ਆ ਉਹ ਬਰਾਬਰ ਆ। ਜਿੱਥੋਂ ਤੱਕ ਤੁਹਾਡਾ ਸਵਾਲ ਆ ਸਿੱਖ ਕਾਕਸ ਦਾ ਜਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਸੀਂ ਆਪਣੇ ਵੱਲੋਂ ਜਿਹੜੇ ਸਾਡੇ ਨੁਮਾਇੰਦੇ ਨੇ, ਇਲੈਕਟਡ ਅਫੀਸ਼ੀਅਲ ਨੇ, ਸਿੱਖ ਕਾਕਸ ਦੇ ਕੋ ਚੇਅਰ ਨੇ, ਉਹਨਾਂ ਦੋਨਾਂ ਹੀ ਚੇਅਰ ਨੂੰ ਅਸੀਂ ਰਿਕੁਐਸਟ ਕੀਤੀ ਆ ਕਿ ਸਾਡੇ 4 ਜਿਹੜੇ ਇੱਥੋਂ ਦੇ ਸਿਟੀਜ਼ਨ ਹੈਗੇ ਉਹਨਾਂ ਤੇ ਉਹਨਾਂ ਨੇ ਨਜਾਇਜ਼ ਕੇਸ ਕਰਕੇ ਉਹਨਾਂ ਦੇ ਖਿਲਾਫ ਬੜੇ ਸੀਰੀਅਸ ਪੋਲੀਟੀਸ਼ਨ ਦੇ ਕੇਸ ਦਰਜ ਕੀਤੇ ਔਰ ਉਹਨਾਂ ਦਾ ਜਿਹੜਾ ਕੇਸ ਹੈਗਾ ਉਹ ਭਾਰਤ ਸਰਕਾਰ ਨਾਲ ਉਹਦੇ ਗੱਲ ਕੀਤੀ ਜਾਵੇ। ਦੇਖੋ, ਇਹਨੂੰ ਇੱਕਦਮ ਤਾਂ ਨਹੀਂ, ਉਹਨਾਂ ਨੇ ਇਹ ਵੀ ਵੈਰੀਫਾਈ ਕਰਨੀ ਆ ਤੇ ਆਉਣ ਵਾਲੇ ਦਿਨਾਂ 'ਚ ਜਿਹੜੇ ਇਹਦੇ ਰਿਜ਼ਲਟ ਉਹ ਸਾਹਮਣੇ ਆਉਣਗੇ। ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕਾਰਵਾਈਆਂ ਦੀ ਜਿਹੜੇ ਕਿ ਉਹਨਾਂ ਨੇ ਸਾਡੇ 4 ਦੇ ਖਿਲਾਫ ਕੇਸ ਦਰਜ ਕੀਤੇ, ਇਹਦੀ ਪੁਰਜ਼ੋਰ ਸ਼ਬਦਾਂ ਨਿਖੇਧੀ ਕਰਦੇ ਹਾਂ ਔਰ ਵਾਪਸ ਵੀ ਕਰਦੇ ਹਾਂ ਕਿ ਅਜਿਹੇ ਹੱਥ ਕੰਡੇ ਅਪਣਾਉਣ ਦੀ ਬਜਾਏ ਤੁਸੀਂ ਜਿਹੜੇ ਖਾਲਸਾ ਪੰਥ ਦੇ ਜਿਹੜੀ ਸੇਧ ਆ ਜਾਂ ਜਿਹੜੀ ਕੱਲ ਅੱਗੇ ਤੁਰ ਰਹੀ ਆ ਉਹਨੂੰ
ਭੰਬਲ ਭੁੱਸੇ 'ਚ ਪਾ ਕੇ ਉਹਨੂੰ ਰੋਕਣ ਦਾ ਯਤਨ ਨਾ ਕੀਤਾ। ਜੀ ਜੀ, ਪਰ ਜਿਸ ਤਰ੍ਹਾਂ ਵੀਰ ਜੀ ਇਹ ਸਰਬੱਤ ਖਾਲਸਾ ਬੁਲਾਇਆ ਗਿਆ ਸੀ, ਆਫ ਕੋਰਸ ਸਿਮਰਨਜੀਤ ਸਿੰਘ ਮਾਨ ਜੀ ਨੇ ਕਾਲ ਦਿੱਤੀ ਸੀ, ਨਾਲ ਬਾਕੀ ਜਿਹੜੀਆਂ ਹੋਰ ਪੰਥਕ ਜਥੇਬੰਦੀਆਂ ਦਾ ਸਹਿਯੋਗ ਸੀਗਾ, ਸੰਗਤਾਂ ਦਾ ਸਹਿਯੋਗ ਸੀਗਾ। ਪਰ ਜਿਸ ਤਰ੍ਹਾਂ ਬਾਦਲ ਸਰਕਾਰ ਇਸ ਨੂੰ ਕਹਿ ਰਹੀ ਕਿ ਇਹ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਫਿਰ ISI ਦੀ ਕਾਰਵਾਈ ਦੱਸਿਆ ਉਹਨਾਂ ਨੇ। ਦੂਸਰੇ ਪਾਸੇ ਜਿਹੜਾ ਸੁਖਬੀਰ ਬਾਦਲ ਹੈ ਉਹ ਕਹਿ ਰਿਹਾ ਕਿ ਮੈਂ ਪੰਜਾਬ ਦੇ ਵਿੱਚ ਇੱਕ ਵੀ ਪੱਤਾ ਨਹੀਂ ਹਿੱਲਣ ਦੇਣਾ, ਲੋਕਾਂ ਨੂੰ ਕਿਸੇ ਚੀਜ਼ ਦੇ ਬਾਰੇ ਗੱਲਬਾਤ ਨਹੀਂ ਕਰਨ ਦੇਣੀ ਤੇ ਮੈਂ ਖੰਘੇ ਨਹੀਂ ਦੇਣਾ। ਇਹਨਾਂ ਜਿਹੜੇ ਬਿਆਨਾਂ ਬਾਰੇ ਤਾਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਇਦਾਂ ਦੀ ਸਿਚੁਏਸ਼ਨ ਆਉਂਦੀ ਹੈ ਨਾ, ਬੰਦੇ ਬਖਲਾਟ ਵਿੱਚ ਆਉਂਦੇ ਆ ਜਾਂ ਬੌਂਦਲ। ਸੋ ਸੁਖਬੀਰ ਸਿੰਘ ਬਾਦਲ ਦਾ ਇਹ ਹਾਲ ਹੈ। ਉਹਨੂੰ ਨਾ ਤਾਂ ਪੁਰਾਣੀਆਂ ਪਰੰਪਰਾਵਾਂ ਯਾਦ ਆ, ਨਾ ਹੀ ਖਾਲਸੇ ਦੀਆਂ ਜਿਹੜੀਆਂ ਹੈਗੀਆਂ ਜੋ ਪੁਰਾਣੀਆਂ ਸਿਹਤਾਂ ਨੇ ਜਿਹਦੇ ਅਨੁਸਾਰ ਚੱਲ ਖਾਲਸਾ ਪੰਥ ਆਪਣੇ ਵਿਰੋਧੀਆਂ ਦੇ ਨਾਲ ਟੱਕਰ ਲੈਂਦਾ ਰਿਹਾ। ਮੇਰਾ ਖਿਆਲ ਉਹਨੂੰ ਇਹ ਗੱਲਾਂ ਭੁੱਲ ਗਈਆਂ ਤੇ ਬਖਲਾਟ ਵਿੱਚ ਆ ਕੇ ਉਹ ਇਸ ਤਰ੍ਹਾਂ ਦੇ ਉਲਝ ਲਿਆਂਦੇ। ਰਹੀ ਕਾਂਗਰਸ ਦੀ, ਆਮ ਆਦਮੀ ਪਾਰਟੀ ਦੀ ਜਾਂ ਬਹੁਜਨ ਸਮਾਜ ਪਾਰਟੀ ਦੀ ਗੱਲ, ਇਹ ਬੜੀ ਬੇਤੁਕੀ ਔਰ ਬੇਹੂਣੀ ਉਹਨਾਂ ਦੀ ਦਲੀਲ ਆ। ਸਰਬੱਤ ਖਾਲਸੇ ਦੇ ਵਿੱਚ ਕੋਈ ਵੀ ਜਿਹੜਾ ਗੁਰੂ ਨਾਨਕ ਨਾਮਦੇਵਾ ਕਹਿ ਲਓ ਜਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹਦੀ ਸ਼ਰਧਾ ਗੁਰੂ ਨਾਨਕ ਗ੍ਰੰਥ ਸਾਹਿਬ ਵਿੱਚ ਉਹ ਉੱਥੇ ਪਾਰਟੀਸਪੇਟ ਕਰ ਸਕਦਾ। ਔਰ ਉੱਥੇ ਪਾਰਟੀ ਲੈਵਲ ਤੇ ਇਹ ਗੱਲ ਕੋਈ ਨਹੀਂ, ਹਰ ਇੱਕ ਸੈਕਟਰ। ਔਰ ਪਿਛਲੇ ਦਿਨਾਂ 'ਚ ਬੜਾ ਅੱਛਾ ਲੱਗਿਆ ਕਿ ਕਾਂਗਰਸ ਦਾ ਜਿਹੜਾ MLA ਜਿਹਨੇ ਇਸੇ ਸਿਲਸਿਲੇ 'ਚ ਕਿਹਾ ਦਿੱਤਾ ਉਹਨੇ ਉੱਥੇ ਬੋਲਿਆ। ਔਰ ਅਵਤਾਰ ਸਿੰਘ ਕ੍ਰਿਸ਼ਪੁਰੀ ਜਿਨ੍ਹਾਂ ਨੇ ਪਿਛਲੇ ਜੇ 3-4 ਸਾਲ ਪਹਿਲਾਂ ਪਾਰਲੀਮੈਂਟ ਬਹੁਤ ਅੱਛੀ ਸਪੀਚ ਦਿੱਤੀ ਸਿੱਖਾਂ ਦੇ ਹੱਕ ਵਿੱਚ, ਉਹ ਵੀ ਉੱਥੇ ਬੋਲੇ। ਔਰ ਮੈਂ ਬੇਸਿਕਲੀ ਇਹ ਕਹਿਣਾ ਚਾਹੁੰਦਾ ਇਹਦੇ ਵਿੱਚ ਇਹ ਕੋਈ ਪਾਰਟੀ ਲੈਵਲ ਦਾ ਇਕੱਠ ਨਹੀਂ ਸੀਗਾ, ਇਹ ਗੁਰਸਿੱਖਾਂ ਦਾ ਇਕੱਠ ਸੀਗਾ ਜਿਹਦੇ ਵਿੱਚ ਕੋਈ ਵੀ ਸਿੱਖ ਉਹਦੇ ਪਾਰਟੀਸਪੇਟ ਕਰ ਸਕਦਾ ਸੀ। ਸੋ ਜਿਹੜੀ ਇਹ ਉਹਨਾਂ ਦੀ ਦਲੀਲ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ, ਬੇਤੁਕੀ ਆ। ਔਰ ਉਹਨਾਂ ਨੂੰ ਅਜਿਹੀਆਂ ਗੱਲਾਂ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਔਰ ਆਵਾਜ਼ ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਿੱਖ ਕਾਕਸ ਆਪਣੇ ਵੱਲੋਂ ਵੀ ਪਹੁੰਚ ਕਰੇਗਾ ਭਾਰਤ ਸਰਕਾਰ ਕੋਲੋਂ ਕਿ ਇਸ ਬਾਰੇ ਕੀ ਕੀਤਾ ਜਾਵੇ, ਪਰ ਜਿਸ ਤਰ੍ਹਾਂ ਇਹ ਸਭ ਕੁਝ ਸਾਡੀ ਆਪਣੀ ਧਾਰਮਿਕ ਆਜ਼ਾਦੀ ਹੈ, ਸਾਡੀ ਕੌਮੀ ਆਜ਼ਾਦੀ ਹੈ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਅਸੀਂ ਕਿਵੇਂ ਇਸ ਨੂੰ ਬਹਾਲ ਕਰ ਸਕਦੇ ਹਾਂ? ਜਿਹੜਾ ਬਾਹਰ ਬੈਠਾ ਸਿੱਖ ਹੈ, ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਆਪਣੇ ਲੈਵਲ ਤੇ ਇਸ ਸੰਬੰਧੀ ਕੀ ਕਰਨ ਦੀ ਲੋੜ ਹੈਗੀ ਆ? ਇਸ ਬਾਰੇ ਸਾਨੂੰ ਦੱਸੋ। ਦੇਖੋ, ਬੇਸਿਕਲੀ ਉਸ ਇਕੱਠ ਦੇ ਵਿੱਚ ਜਿਹੜੇ 1981 ਦਾ ਸਰਬੱਤ ਸੀ ਉਹਦੇ ਮਤਿਆਂ ਦੀ ਪ੍ਰੋੜਤਾ ਕੀਤੀ ਗਈ ਹੈ। ਔਰ ਖਾਲਸਾ ਪੰਥ ਨੂੰ ਪੂਰਨ ਅਧਿਕਾਰ ਕਿ ਸਰਬੱਤ ਖਾਲਸੇ ਵਿੱਚ ਬੈਠ ਕੇ ਆਪਣੀ ਭਵਿੱਖ ਦੀ ਹੋਣੀ ਨੂੰ ਸਿਰਜਣ ਦੇ ਫੈਸਲੇ ਕਰ ਸਕੇ। ਔਰ ਖਾਲਸਾ ਪੰਥ ਦਾ ਜਿਹੜਾ ਵਿਰਧ ਜਾਂ ਖਾਲਸਾ ਪੰਥ ਦਾ ਬਚਾਅ ਆ ਆਉਣ ਵਾਲੇ ਸਮੇਂ ਵਿੱਚ ਉਹ ਪੋਲੀਟੀਕਲ ਪਾਵਰ ਤੋਂ ਬਿਨਾਂ ਨਹੀਂ ਹੋਏਗਾ। ਸੋ ਪੰਥ ਨੂੰ ਅੱਗੇ ਲਿਜਾਣ ਵਾਸਤੇ ਜਿਹੜੀ ਪੰਥ ਦੇ ਕੋਲ ਪੋਲੀਟੀਕਲ ਪਾਵਰ ਹੋਣਾ ਬਹੁਤ ਜ਼ਰੂਰੀ ਹੈ। ਸੋ ਅਸਲ ਜੇ ਆਪਣੇ ਧਾਰਮਿਕ ਕੰਮ ਕਰਦੇ ਨਾਲ ਕਿਉਂਕਿ ਜਿਹੜਾ ਇਹ ਅਕਾਲ ਸਾਹਿਬ ਦੀ ਜਦੋਂ ਆਪਾਂ ਗੱਲ ਕਰਦੇ, ਇੱਕ ਬੜਾ ਨਵੇਕਲਾ 6ਵੇਂ ਪਾਤਸ਼ਾਹ ਦਾ ਦਿੱਤਾ ਹੋਇਆ ਸਿਧਾਂਤ ਹੈ ਜਿਹਦੇ ਵਿੱਚ ਪੀਰੀ ਔਰ ਪੀਰੀ ਦੀ ਉਹਨਾਂ ਨੇ ਗੱਲ ਕੀਤੀ ਹੈ। ਔਰ ਸਾਨੂੰ ਇਸੇ ਸਿਧਾਂਤ ਤੇ ਪਹਿਰਾ ਦਿੰਦੇ ਆ ਜਿੱਥੇ ਸਿਆਸੀ ਤੌਰ ਤੇ ਉੱਥੇ ਧਾਰਮਿਕ ਤੌਰ ਤੇ ਸੰਗਤਾਂ ਨੂੰ ਉਜਾਗਰ ਕਰਕੇ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਸਾਨੂੰ ਅੱਗੇ ਮੂਵ ਕਰ। ਜੀ ਤੇ ਵੀਰ ਜੀ, ਸਾਡੇ ਕੋਲ ਥੋੜਾ ਜਿਹਾ ਵਕਤ ਰਹਿ ਗਿਆ। ਐਟ ਦੀ ਐਂਡ ਜਿਸ ਤਰ੍ਹਾਂ ਆਪਾਂ ਸਰਬੱਤ ਖਾਲਸਾ ਦੀ ਪੂਰੀ ਗੱਲਬਾਤ ਕੀਤੀ ਹੈ, ਇਸ ਸਰਬੱਤ ਖਾਲਸਾ ਦੇ ਵਿੱਚ 13 ਮੇਨ ਜਿਹੜੇ ਮਤੇ ਸੀਗੇ ਉਹ ਪਾਸ ਕੀਤੇ ਗਏ ਹੈ। ਇਸ ਸੰਬੰਧੀ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਪਿਛਲੇ ਕੁਝ ਦਿਨਾਂ ਤੋਂ ਗੱਲਬਾਤ ਕੀਤੀ ਸੀ। ਕਾਫੀ ਸਾਰੇ ਇਹਨਾਂ ਮਤਿਆਂ ਸੰਬੰਧੀ ਸਹਿਮਤ ਵੀ ਨੇ, ਕਾਫੀ ਸਾਰੇ ਸਮਝਦੇ ਨੇ ਕਿ ਇਹ ਮਤੇ ਸਟਰੋਂਗ ਨਹੀਂ ਨੇ। ਤੁਹਾਡੇ ਇਸ ਤੇ ਕੀ ਪੁਆਇੰਟ ਆਫ ਵਿਊ ਨੇ? ਵਾਟ ਡੂ ਯੂ ਥਿੰਕ? ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਉਹ ਮਤੇ ਹੈਗੇ ਆ ਸਰਬੱਤ ਖਾਲਸਾ ਯੂਨੀਵਰਸਿਟੀ ਸੰਗਤਾਂ ਨੇ ਪਾਸ ਕੀਤੇ ਔਰ ਅਸੀਂ ਉਹਨਾਂ ਮਤਿਆਂ ਤੇ ਫੁੱਲ ਚੜਾਉਂਦੇ ਹਾਂ ਔਰ ਸੰਗਤਾਂ ਤੋਂ ਆਸ ਕਰਦੇ ਹਾਂ ਕਿ ਇਹਨਾਂ ਨੂੰ ਪੂਰਾ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾ। ਜੀ ਬਿਲਕੁਲ। ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਜਿਹੜੇ ਇਹ ਸਾਡੇ ਮੇਨ ਕੁਐਸਚਨ ਸੀਗੇ ਇਹਨਾਂ ਦੇ ਉੱਪਰ ਆਪਣੇ ਜਿਹੜੇ ਵਿਚਾਰ ਆ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਹੋ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।